कि ਵਿਆਹ ਦਾ ਲੱਡੂ ਇੱਕ ਇਦਾਂ ਦਾ ਲੱਡੂ ਹੈ ਜਿੰਨੇ ਖਾ ਲਿਆ ਉਹ ਵੀ ਪਛਤਾਇਆ ਤੇ ਜਿੰਨੇ ਨਹੀਂ ਖਾਦਾ ਉਹ ਵੀ ਪਛਤਾਇਆ। ਬੁੱਢੀ ਵੀ ਕੋਈ ਛੱਡਣ ਵਾਲੀ ਸ਼ੈ ਵਾ, ਸਾਨੂੰ ਲੱਭਦੀ ਨਹੀਂ ਪਈ ਤੇ ਤੂੰ ਭਾਈ ਛੱਡ ਕੇ ਚਲਾ ਗਿਆ। ਜਿਹੜਾ ਵਾਲੇ ਦੇ ਇਲਾਕੇ ਦੇ ਵਿੱਚ ਇੱਕ ਬੰਦਾ ਜਿਹੜਾ ਵਾ ਉਹ ਆਪਣੀ ਬੁੱਢੀ ਭੁੱਲ ਗਿਆ। ਉਹ ਜਨਾਬ ਜਿਹੜੀ ਬੁੱਢੀ ਸੀ ਫਿਰ ਉਹ ਵੀ ਸਿਆਣੀ ਸੀਗੀ, ਉਹਨੇ ਕਿਹਾ ਚੌਰੀ ਗੱਲ ਇਹ ਹੈ ਕਿ ਇਦਾਂ ਜਾਣ ਮੈਂ ਵੀ ਤੇਰੀ ਨਹੀਂ ਛੱਡਣੀ ਹੈਗੀ। ਭਾਈ ਬੁੱਢੀਆਂ ਨਹੀਂ ਜੇ ਲੱਭਦੀਆਂ ਮਾਵਾਂ ਲੱਭ ਜਾਂਦੀਆਂ। ਅੱਛਾ ਜੀ, ਦੁਨੀਆ ਤੇ ਤੁਸੀਂ ਬੜੇ ਬੜੇ ਭੁਲੱਖੜ ਵੇਖੇ ਹੋਣਗੇ, ਲੇਕਿਨ ਅੱਜ ਜਿਹੜੇ ਬੰਦੇ ਦੀ ਤੁਹਾਨੂੰ ਮੈਂ ਦਾਸਤਾਨ ਦੱਸਣ ਲੱਗਾ ਨਾ, ਇਹ ਵੇਖ ਕੇ ਜਨਾਬ ਪਹਿਲੇ ਤਾਂ ਤੁਸੀਂ ਹੱਸੋਗੇ, ਫਿਰ ਤੁਸੀਂ ਪਰੇਸ਼ਾਨ ਹੋਵੋਗੇ, ਫਿਰ ਤੁਸੀਂ ਸਿਰ ਫੜ ਲੋਗੇ। ਮਤਲਬ 3-4 ਚੀਜ਼ਾਂ ਜਿਹੜੀਆਂ ਨਾ ਉਹ ਤੁਸੀਂ ਕਰਕੇ ਤੇ ਫਿਰ ਆਪਣੀਆਂ ਉਂਗਲਾਂ ਜਿਹੜੀਆਂ ਨੇ ਤੇ ਦੰਦੀ ਵੱਢ ਕੇ ਵੀ ਚੈੱਕ ਕਰੋ। ਕਿਸੇ ਆਂਢੀ ਗੁਆਂਢੀ ਨੂੰ ਕਹੋਗੇ ਮੇਰੇ ਚੁੰਡੀ ਵੱਢ ਕਿ ਇਦਾਂ ਵੀ ਹੋ ਸਕਦਾ ਵਾ। ਲੇਕਿਨ ਜਨਾਬੇ ਵਾਲੀ ਅਸੀਂ ਪਾਕਿਸਤਾਨੀ ਆ, ਅਸੀਂ ਪੰਜਾਬੀ ਆ, ਅਸੀਂ ਕੁਝ ਵੀ ਕਰ ਸਕਦੇ ਹਾਂ। ਹੋਇਆ ਇਦਾਂ ਜੀ, ਜੜ੍ਹਾਂ ਵਾਲੇ ਦਾ ਇੱਕ ਸਰਵਿਸ ਏਰੀਆ, ਜਦੋਂ ਮੋਟਰਵੇ ਤੇ ਚੜ੍ਹੀਏ ਨਾ ਤੇ ਇੱਕ ਸਰਵਿਸ ਏਰੀਆ ਆਉਂਦਾ ਜਿੱਥੇ ਖਾਣ ਪੀਣ ਵਾਲੀਆਂ ਚੀਜ਼ਾਂ ਹੁੰਦੀਆਂ, ਵਾਸ਼ਰੂਮ ਜਾਣਾ ਹੁੰਦਾ ਤੇ ਨਮਾਜ਼ ਵਗੈਰਾ ਪੜ੍ਹਨੀ ਹੁੰਦੀ ਹੈ, ਸਾਰੀਆਂ ਚੀਜ਼ਾਂ ਦੀ ਸਹੂਲਤ ਉੱਥੇ ਮੌਜੂਦ ਹੁੰਦੀ ਆ। ਗੁਜਰਾਂਵਾਲੇ ਤੋਂ ਕਰਾਚੀ ਇੱਕ ਫੈਮਿਲੀ ਜਾ ਰਹੀ ਸੀ, ਫੈਮਿਲੀ ਕਾਹਦੀ ਬੁੱਢੀ ਬੰਦਾ ਦੋਵੇਂ ਜਾ ਰਹੇ ਸੀਗੇ। ਉਹ ਜਨਾਬੇ ਵਾਲੀ ਜੜ੍ਹਾਂ ਵਾਲੇ ਸਰਵਿਸ ਏਰੀਆ 'ਚ ਰੁਕੇ ਆ, ਉੱਥੇ ਰੋਕ ਕੇ ਤੇ ਕੋਈ ਨਮਾਜ਼ ਪੜ੍ਹਨ ਲੱਗਾ ਹੋਣਾ, ਕੋਈ ਚੀਜ਼ ਖਾਣ ਲੱਗਾ ਹੋਣਾ, ਕੋਈ ਚਾਹ ਦਾ ਕੱਪ ਪੀਣ ਲੱਗਾ ਹੋਣਾ ਵਾ। ਉਸ ਭਾਈ ਨੇ ਮੌਕੇ ਨੂੰ ਗਨੀਮਤ ਸਮਝਿਆ। ਉਹਨੇ ਕਿਹਾ ਲੈ ਵੀ ਗੱਲ ਇਹ ਹੈਗੀ ਕਿ ਹੁਣ ਇਹ ਤੋਂ ਵੱਡਾ ਚਾਂਸ ਫੇਰ ਪਤਾ ਨਹੀਂ ਜ਼ਿੰਦਗੀ 'ਚ ਮਿਲਣਾ ਵਾ ਕਿ ਨਹੀਂ ਮਿਲਣਾ। ਉਹਨੇ ਹੌਲੀ ਦੁਨੀ ਬੁੱਢੀ ਆਪਣੀ ਛੱਡੀ, ਸਲਮ ਮਾਰਿਆ ਤੇ ਗੱਡੀ ਲੈ ਕੇ ਨਿਕਲ ਗਿਆ। ਉਹ ਗੱਡੀ ਚਲਾ ਕੇ ਜਾ ਰਿਹਾ, ਹੁਣ ਗਾਣੇ ਗਾ ਰਿਹਾ, ਪੁਰਸਕੂਨ ਜ਼ਿੰਦਗੀ ਗੁਜ਼ਾਰ ਰਿਹਾ ਨਾ। ਹੁਣ ਜਿਹੜੇ ਕੋਈ 20-25 ਕਿਲੋਮੀਟਰ ਉਹਨੇ ਗੱਡੀ ਚਲਾਈ ਹੋਣੀ ਆ ਤੇ ਅਚਾਨਕ ਉਹਨੂੰ ਯਾਦ ਆਇਆ ਕਿ ਕੋਈ ਗੱਲ ਨਹੀਂ ਹੋ ਰਹੀ, ਕੋਈ ਬਾਤ ਨਹੀਂ ਹੋ ਰਹੀ, ਐਡਾ ਸਕੂਨ ਮੇਰੀ ਗੱਡੀ 'ਚ ਇਹ ਕਿੱਦਾਂ ਹੋ ਸਕਦਾ ਵਾ। ਪਿੱਛੇ ਨਜ਼ਰ ਮਾਰੀ ਤੇ ਬੁੱਢੀ ਕੋਈ ਨਹੀਂ, ਉਹ ਬੁੱਢੀ ਉੱਥੇ ਹੀ ਛੱਡ ਆਇਆ ਕਿਤੇ ਸਰਵਿਸ ਏਰੀਏ ਤੇ। ਉਹਨੇ ਕਿਹਾ ਲੈ ਵੀ ਜਾਨ ਛੁੱਟੀ ਸਾਰੇ ਕੰਮ ਤੋਂ। ਉਹ ਜਨਾਬ ਜਿਹੜੀ ਬੁੱਢੀ ਸੀ ਫਿਰ ਉਹ ਵੀ ਸਿਆਣੀ ਸੀਗੀ, ਉਹਨੇ ਕਿਹਾ ਚੌਰੀ ਗੱਲ ਇਹ ਹੈ ਕਿ ਇਦਾਂ ਜਾਨ ਮੈਂ ਵੀ ਤੇਰੀ ਨਹੀਂ ਛੱਡਣੀ ਹੈਗੀ, ਕਿਸੇ ਤਰੀਕੇਕਾਰ ਦੇ ਨਾਲ ਜਾਨ ਛਡਾਈ ਦੀ। ਆਹ ਕਿਹੜਾ ਤਰੀਕਾ ਹੈਗਾ, ਮੋਟਰਵੇ ਤੇ ਮੈਨੂੰ ਛੱਡ ਕੇ ਆ ਗਿਆ। ਉਹਨੇ ਜਨਾਬੇ ਵਾਲੀ ਮੋਟਰਵੇ ਪੁਲਿਸ ਲੱਭੀ, ਉਹਨੂੰ ਕਾਲ ਕੀਤੀ, ਉਹਨੂੰ ਕਿਹਾ ਕਿ ਗੱਲ ਹੈ ਕਿ ਉਹ ਮੈਨੂੰ ਛੱਡ ਕੇ ਚਲਾ ਗਿਆ, ਇਹਦੀ ਜ਼ਿੰਦਗੀ ਦੇ ਵਿੱਚ ਇੰਨਾ ਸਕੂਨ ਮੈਂ ਬਰਦਾਸ਼ਤ ਨਹੀਂ ਕਰ ਸਕਦੀ, ਮੈਨੂੰ ਫੌਰੀ ਤੌਰ 'ਤੇ ਮੇਰਾ ਬੰਦਾ ਲੱਭ ਕੇ ਦਿਓ। ਉਹ ਭਾਈ ਫਿਰ ਕਾਲਾਂ ਰਲੀਆਂ, ਅੱਗੋਂ ਪੁਲਿਸ ਪਈ, ਪਿੱਛੋਂ ਪੁਲਿਸ ਪਈ, ਪੁਲਿਸ ਨੇ ਉਸ ਭਾਈ ਸਾਹਿਬ ਨੂੰ ਘੇਰਿਆ। ਖੈਰ ਜਿਹੜੀ ਬੁੱਢੀ ਸੀ ਉਹਨੂੰ ਹਿਫਾਜ਼ਤ ਦੇ ਨਾਲ ਉਹਦੇ ਬੰਦੇ ਤੱਕ ਪਹੁੰਚਾਇਆ। ਫਿਰ ਉਹਦਾ ਸਕੂਨ ਜਿਹੜਾ ਸੀਗਾ ਉਹ ਜਿੱਦਾਂ ਦਾ ਹੈ ਸੀ ਪਹਿਲੇ ਉਹ ਬਰਕਰਾਰ ਹੋਇਆ। ਸੋਸ਼ਲ ਮੀਡੀਆ ਵਾਲੇ ਜਿਹੜੇ ਸਾਰਫੀਨ ਆ, ਜਿਹੜੇ ਇਹਨੂੰ ਵੇਖਦੇ ਹੋ ਫਿਰ ਖੁੱਲੀਆਂ ਡੁੱਲੀਆਂ ਗੱਲਾਂ ਕਰਦੇ ਆ। ਉਹ ਕਹਿੰਦੇ ਆ ਕਿ ਪੁਲਿਸ ਵਾਲੇ ਨੇ ਕਿਹਾ ਕਿ ਭਾਈ ਆਪਣੀ ਮੁਸੀਬਤ ਤੂੰ ਆਪੇ ਹੀ ਵੇਖਣੀ ਆ, ਸਾਡਾ ਇਹਦੇ 'ਚ ਕੋਈ ਅਮਲ ਦਖਲ ਨਹੀਂ। ਅਸੀਂ ਜਨਾਬ ਦੀ ਮੁਸੀਬਤ ਚੱਕੀ ਆ, ਲਿਆ ਕੇ ਜਨਾਬ ਦੇ ਹਵਾਲੇ ਕਰ ਦਿੱਤੀ ਹੈ। ਇੱਕ ਬੰਦੇ ਨੇ ਤਾਂ ਸੱਚੀ ਗੱਲ ਕਰਤੀ, ਉਹਨੇ ਕਿਹਾ ਭਾਈ ਜਾਣ ਕੇ ਛੱਡ ਕੇ ਆਇਆ ਵਾ, ਇਹ ਭੁੱਲ ਕੇ ਕੋਈ ਨਹੀਂ ਆਇਆ ਤਾਂ ਕਿ ਇੱਥੇ ਹੀ ਗੈਬ ਗੂਬ ਹੋ ਜਾਵੇ। ਅੱਛਾ, ਇੱਥੇ ਵੀ ਉਹੀ ਗੱਲ ਆ ਗਈ ਕਿ ਵਿਆਹ ਦਾ ਲੱਡੂ ਇੱਕ ਇਦਾਂ ਦਾ ਲੱਡੂ ਹੈ ਜਿੰਨੇ ਖਾ ਲਿਆ ਉਹ ਵੀ ਪਛਤਾਇਆ ਤੇ ਜਿੰਨੇ ਨਹੀਂ ਖਾਦਾ ਉਹ ਵੀ ਪਛਤਾਇਆ। ਬਾਦ ਸਾਰਫੀ ਨੇ ਇਹ ਗੱਲ ਲਿਖੀ ਆ ਕਿ ਜਨਾਬ ਬੁੱਢੀ ਵੀ ਕੋਈ ਛੱਡਣ ਵਾਲੀ ਸ਼ੈ ਵਾ, ਸਾਨੂੰ ਲੱਭਦੀ ਨਹੀਂ ਪਈ ਤੇ ਤੂੰ ਭਾਈ ਛੱਡ ਕੇ ਚਲਾ ਗਿਆ। ਗੱਲ ਉਹੀ ਆ ਗਈ, ਜਿੱਦ ਕੋ ਹੈਗੀ ਆ ਉਹ ਛੱਡ ਕੇ ਚਲਾ ਗਿਆ, ਜਿਹਨੂੰ ਨਹੀਂ ਲੱਭਦੀ ਫਿਰਦੀ ਉਹ ਲੱਭਦਾ ਫਿਰਦਾ ਵਾ। ਅੱਛਾ ਜੀ, ਅਸੀਂ ਸੁਣਿਆ ਸੀ ਕੋਈ ਬਟੂਆ ਭੁੱਲ ਗਿਆ, ਕੋਈ ਚਾਬੀ ਭੁੱਲ ਗਿਆ, ਕੋਈ ਆਪਣਾ ਮੋਬਾਈਲ ਭੁੱਲ ਗਿਆ, ਲੇਕਿਨ ਸਾਡੇ ਫੈਸਲਾਬਾਦ ਦੀ ਤਾਰੀਖ ਦੇ ਵਿੱਚ ਜੜ੍ਹਾਂ ਵਾਲੇ ਦੇ ਇਲਾਕੇ ਦੇ ਵਿੱਚ ਇੱਕ ਬੰਦਾ ਜਿਹੜਾ ਵਾ ਉਹ ਆਪਣੀ ਬੁੱਢੀ ਭੁੱਲ ਗਿਆ। ਲਿਹਾਜ਼ਾ ਮੇਰੀ ਵਿਆਹਾਂ ਵਰਿਆਂ ਅੱਗੇ ਦਰਖਾਸਤ ਆ ਕਿ ਭਾਈ ਬੁੱਢੀਆਂ ਨਹੀਂ ਜੇ ਲੱਭਦੀਆਂ ਮਾਵਾਂ ਲੱਭ ਜਾਂਦੀਆਂ। ਬਹੁਤ ਸ਼ੁਕਰੀਆ।